ਕੰਜੂਸ ਦਾ ਜਿਹੜਾ ਨਾ ਉਹਦਾ ਬਰਕਤ ਤੋਂ ਖਜ਼ਾਨਾ ਵੀ ਖਾਲੀ ਹੁੰਦਾ ਤੇ ਸਖੀ ਬੰਦੇ ਦੀ ਕਦੀ ਝੋਲੀ ਵੀ ਖਾਲੀ ਨਹੀਂ ਹੋਈ, ਕਿਉਂਕਿ ਜਿਹੜਾ ਬੰਦਾ ਖਵਾਉਂਦਾ ਹੈ ਨਾ ਉਹਦਾ ਕਦੀ ਹੱਥ ਖਾਲੀ ਨਹੀਂ ਹੋਇਆ, ਤੇ ਜਿਹੜਾ ਬੰਦਾ ਕਿਸੇ ਦਾ ਖਾਂਦਾ ਹੈ ਉਹਨੂੰ ਕਦੀ ਬਰਕਤ ਨਹੀਂ ਪਈ। ਤੇ ਅਸੀਂ ਐਵੇਂ ਦੇ ਬੰਦੇ ਹਾਂ ਵੀ ਸਾਡੇ ਜੇ ਡਿੱਗ ਪਵੇ ਨਾ ਚਾਹ ਦੀ ਪਿਆਲੀ ਜਾਂ ਕੱਪ ਦੇ ਵਿੱਚ ਮੱਖੀ, ਤੇ ਅਸੀਂ ਉਹ ਚਾਹ ਦੀ ਪਿਆਲੀ ਰੋੜ ਛੱਡਦੇ ਹਾਂ। ਤੇ ਅਸੀਂ ਜਿਹੜੇ ਆ ਨਾ ਆਪਣਾ ਚਾਹ ਨੂੰ ਕਹਿੰਦੇ ਆ ਕਿ ਗੰਦੀ ਹੋ ਗਈ, ਪਲੀਤ ਹੋ ਗਈ ਆ, ਤੇ ਅਸੀਂ ਇਹ ਨਹੀਂ ਪੀਣੀ। ਤੇ ਜੇ ਉਹੋ ਹੀ ਮੱਖੀ ਡਿੱਗ ਪਵੇ ਦੇਸੀ ਘਿਓ ਜਾਂ ਮੱਖਣ ਦੇ ਵਿੱਚ, ਤੇ ਅਸੀਂ ਲੋਕ ਮੱਖੀ ਕੱਢ ਕੇ ਘਿਓ ਕਰੀਦਾ ਗਰਮ, ਤੇ ਰੋਟੀ ਜਿਹੜੀ ਆ ਚੋਪੜੀ ਦੀ ਆ ਤੇ ਖਾ ਰੱਖੀ ਦੀ। ਯਾਨੀ ਕਿ ਅਸੀਂ ਸਿਰਫ ਆਪਦੇ ਮਫਾਦ ਵਾਸਤੇ ਜੀਨੇ ਆ, ਕਿਸੇ ਦੇ ਭਲੇ ਵਾਸਤੇ ਜਾਂ ਕਿਸੇ ਦੇ ਫਾਇਦੇ ਵਾਸਤੇ ਨਹੀਂ ਜੀਂਦੇ। ਜਿਹਨੂੰ ਮਫਾਦ ਹੋਵੇ ਨਾ ਅਸੀਂ ਉਹੀ ਕੰਮ ਕਰਦੇ ਹਾਂ, ਅਸੀਂ ਕਿਸੇ ਵਾਸਤੇ ਨਹੀਂ ਕਰਦੇ। ਇਸੇ ਤਰ੍ਹਾਂ ਹੀ ਅਸੂਲ ਤੇ ਕਾਨੂੰਨ, ਜਿਹੜੇ ਬੰਦੇ ਦਾ ਤਾਂ ਪਵੇ ਹੱਥ ਉਹਦੇ ਵਾਸਤੇ ਕੋਈ ਅਸੂਲ ਤੇ ਕੋਈ ਕਾਨੂੰਨ ਨਹੀਂ ਹੁੰਦਾ, ਠੀਕ ਹੈ। ਤੇ ਜਿਹੜੇ ਮੇਲੇ ਰੰਗੇ ਮਾੜੇ ਬੰਦੇ ਦਾ ਹੱਥ ਨਾ ਪਵੇ ਉਹਦੇ ਵਾਸਤੇ ਸਾਰੇ ਪਾਕਿਸਤਾਨ ਦੇ ਅਸੂਲ ਵੀ ਪੱਕੇ ਹੋ ਜਾਂਦੇ ਆ ਤੇ ਕਾਨੂੰਨ ਵੀ ਪੱਕੇ ਹੋ ਜਾਂਦੇ ਆ। ਤੇ ਲਿਹਾਜ਼ਾ ਤੁਹਾਨੂੰ ਇਹ ਗੱਲ ਕਹਿ ਕਰ ਰਹੇ ਹਾਂ ਕਿ ਭਾਈਜਾਨ ਕੁਝ ਥੋੜ੍ਹਾ ਜਿਹਾ ਰਹਿਮਦਿਲੀ ਸਿੱਖੋ, ਕਰਨੀ ਸਿੱਖੋ, ਕਿਸੇ ਮਾੜੇ ਬੰਦੇ ਦੇ ਕੰਮ ਵੀ ਆਇਆ ਕਰੋ, ਤਾਂ ਕਿ ਤੁਹਾਨੂੰ ਇਨਸਾਨੀਅਤ ਦਾ ਤੇ ਦੁਨੀਆਦਾਰੀ ਦਾ ਲੱਗੇ ਪਤਾ, ਠੀਕ ਹੈ ਨਾ। ਇਸ ਤਰ੍ਹਾਂ ਜਿਹੜਾ ਨਾ ਆਪਣੇ ਮਫਾਦ ਤੋਂ ਹਟ ਕੇ ਕਿਸੇ ਦੀ ਰਹਿਮਦਿਲੀ ਵਾਸਤੇ ਜੀਣਾ ਸਿੱਖੋ, ਠੀਕ ਹੈ ਨਾ। ਦੇਖ ਲਵੋ ਕਿ ਕੰਜੂਸ ਜਿਹੜਾ ਹੁੰਦਾ ਕਿੰਨੀ ਕੰਜੂਸੀ ਕਰਕੇ ਤੇ ਉਹ ਬੰਦਾ ਆਪਣੇ ਪੈਸੇ ਵਗੈਰਾ ਜੋੜਦਾ ਕਰਦਾ ਹੈ, ਤੇ ਲੇਕਿਨ ਉਹਦੇ 'ਚ ਬਰਕਤ ਨਹੀਂ ਹੁੰਦੀ, ਬਰਕਤ ਨਹੀਂ ਹੁੰਦੀ। ਤੇ ਜਦੋਂ ਇੱਕ ਬੰਦਾ ਕਿਸੇ ਨੂੰ ਖਵਾਉਂਦਾ ਕਰਦਾ ਹੈ, ਕਿਸੇ ਤੇ ਰਹਿਮਦਿਲੀ ਕਰਦਾ ਹੈ, ਕਿਸੇ ਦੇ ਕੰਮ ਆਉਂਦਾ ਹੈ ਔਖੇ ਵੇਲੇ, ਤੇ ਉਹਦਾ ਹੱਥ ਕਦੀ ਖਾਲੀ ਨਹੀਂ ਹੁੰਦਾ। ਇਸ ਕਰਕੇ ਤੁਹਾਨੂੰ ਜਿਹੜਾ ਗੱਲ ਕੀਤੀ ਆ, ਸਮਝਾਈ ਆ ਕਿ ਬਜ਼ੁਰਗਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਹੋਈਆਂ, ਬਜ਼ੁਰਗਾਂ ਦੇ ਕੱਢੇ ਹੋਏ ਨਿਚੋੜ, ਉਹ ਝੂਠ ਨਹੀਂ ਹੋ ਸਕਦੇ। ਆਈ ਸਮਝ? ਬਜ਼ੁਰਗ ਹਮੇਸ਼ਾ ਸੱਚੀਆਂ ਗੱਲਾਂ ਕਰਦੇ ਆ ਤੇ ਸੱਚੇ ਕੰਮ ਉਹ ਕਰਦੇ ਆ, ਠੀਕ ਹੈ ਨਾ। ਕਿਸੇ ਦੇ ਉਦੋਂ ਜਦੋਂ ਪੁਰਾਣੀਆਂ ਗੱਲਾਂ ਕਰੀਏ ਨਾ, ਪੁਰਾਣੇ ਦੌਰ ਦੀਆਂ ਤੇ ਵਕਤ ਦੀਆਂ, ਉਦੋਂ ਜਦੋਂ ਕਿਸੇ 'ਤੇ ਮੁਸੀਬਤ ਆ ਜਾਂਦੀ ਸੀ ਤਾਂ ਸਾਰੇ ਪਿੰਡ ਵਾਲੇ ਜਾਂ ਡੇਰੇ ਵਾਲੇ ਜਾਂ ਢਾਰੀ ਵਾਲੇ ਰਲ ਕੇ ਉਹ ਮੁਸੀਬਤ ਦਾ ਸਾਹਮਣਾ ਕਰਦੇ ਹੁੰਦੇ ਸੀਗੇ। ਆ ਗਈ ਸਮਝ? ਕਿਸੇ ਨੇ 5 ਪਾਏ, ਕਿਸੇ ਨੇ 10 ਪਾਏ, ਉਦੋਂ ਪੈਸੇ ਦੀ ਵੀ ਬੜੀ ਕਦਰ ਸੀਗੀ, ਤੇ ਮੁਸੀਬਤ ਜਿਹੜੀ ਸੀ ਉਹ ਟਲ ਜਾਂਦੀ ਸੀ, ਉਹਦਾ ਸਾਹਮਣਾ ਕਰ ਲੈਂਦੇ ਸੀ, ਲੜ ਲੈਂਦੇ ਸੀਗੇ ਕਿ ਸਾਡੇ ਜਿਹੜਾ ਨਾ ਭਰਾ ਕੋਈ ਦੁਖੀ ਹੈ, ਅੱਲਾਹ ਪਾਕ ਉਹਨੂੰ ਸੁੱਖ ਦੇਵੇ। ਤੇ ਅਸੀਂ ਹੁਣ ਕੀ ਕਰਦੇ ਹਾਂ? ਹੁਣ ਅਸੀਂ ਸਿਰਫ ਆਪ ਦੇ ਮਫਾਦ ਤੋਂ ਇਲਾਵਾ ਕਿਸੇ ਬੰਦੇ ਵੱਲ ਦੇਖਦੇ ਨਹੀਂ, ਤੱਕਦੇ ਕੋਈ ਨਹੀਂ ਗੇ।